ਬਿਲਕੁਲ ਦੁਕਾਨ ਦੇ ਨਾਲ ਬੈਠੇ ਹੋਏ ਹੋ, ਕਿਉਂਕਿ ਪਿਛਲੇ ਦਿਨਾਂ 'ਚ ਇਹ ਮਾਮਲਾ ਤੁਹਾਨੂੰ ਦੇਖਿਆ ਨਾ, ਸਟਾਲ ਅੱਗੇ ਜਿਹੜੇ ਲੱਗੇ ਹੋਏ ਨੇ ਇਹਨਾਂ ਦੇ ਖਿਲਾਫ ਆਪਰੇਸ਼ਨ ਵੀ ਹੋਇਆ। ਹਾਂਜੀ, ਤੇ ਤੁਸੀਂ ਕੀ ਕਹਿੰਦੇ ਜੀ ਇਹਨਾਂ ਦੇ ਬਾਰੇ? ਆਪਰੇਸ਼ਨ ਠੀਕ ਸੀ, ਹੋਣਾ ਚਾਹੀਦਾ? ਆਪਰੇਸ਼ਨ ਦੀ ਗੱਲ ਨਹੀਂ ਕਿ ਬਹੁਤ ਸਾਰੇ ਬੰਦੇ ਨੇ ਆਪਣੀ ਆਪਣੀ ਰੋਟੀ ਕਮਾਣੀ ਹੈਗੀ, ਠੀਕ ਹੈ ਨਾ। ਅਗਰ ਕਿ ਨਾ ਕਾਊਂਟਰ ਚੁੱਕੇ ਜਾਣਗੇ ਤੇ ਵਿਚਾਰੇ ਕਿੱਥੋਂ ਕਮਾਣਗੇ? ਬਿਲਕੁਲ। ਅਗਰ ਕਾਊਂਟਰ ਖਤਮ ਹੋ ਗਏ ਤੇ ਕਿੱਥੋਂ ਕਮਾਣਗੇ? ਫਿਰ ਚੋਰੀਆਂ ਕਰਨਗੇ, ਇੰਤਜ਼ਾਮੀਆਂ ਦੇ ਮੌਕਫ ਹੈ। ਵੈਸੇ ਤਾਂ ਸ਼ਹਿਰੀ ਵੀ ਇਹ ਕਹਿੰਦੇ ਨੇ ਕਿ ਅਗਰ ਇਥੋਂ ਪਾਰਕਿੰਗ ਵਾਲੇ ਮਸਾਇਲ ਜਿਹੜੇ ਨੇ ਅੱਗੇ ਵਧੇ ਹੁੰਦੇ ਨੇ, ਥੋੜਾ ਪਿੱਛੇ ਹੋ ਜਾਣ। ਸਭ ਤੋਂ ਮੇਨ ਗੱਲ ਹੈਗੀ ਹੈ ਬਾਹਰ ਜਿਹੜੀਆਂ ਫਾਲਤੂ ਮੋਟਰਸਾਈਕਲ ਚੁੱਕੀਆਂ ਉਹ ਅੱਜ ਤੱਕ ਨਹੀਂ ਚੁੱਕੀਆਂ ਗਈਆਂ। ਹਾਂ, ਪਿੱਛੇ ਪਾਰਕਿੰਗ ਤੇ ਚਲੇ ਜਾਓ, ਲਾਈਨ ਸਿਰ ਮੋਟਰਸਾਈਕਲ ਲੱਗੀ ਉਹ ਅਜੇ ਤੱਕ ਨਹੀਂ ਚੁੱਕੀਆਂ, ਠੀਕ ਹੈ। ਹਰ ਪਾਸੇ ਯਾਨੀ ਕਿ ਮੋਟਰਸਾਈਕਲ ਲੱਗੀਆਂ, ਕੋਈ ਨਹੀਂ ਚੁੱਕਦਾ। ਇਹ ਕਾਊਂਟਰਾਂ ਦਾ ਕੀ ਕਸੂਰ ਹੈ? ਅੱਛਾ, ਕਾਊਂਟਰ ਨੇ ਤੇ ਹਰ ਬੰਦੇ ਨੇ ਲਾਣਾ ਰੋਟੀ ਕਮਾਣੀ। ਦੇਖੋ ਨਾ, ਇੱਕ ਕਾਊਂਟਰ ਹੈ ਲੱਗਿਆ ਜਿਹੜਾ ਤੁਹਾਡਾ ਤੈਨੂੰ ਸਮਝ ਚ ਆਉਂਦੀ ਗੱਲ ਵੀ ਦੁਕਾਨ ਦੇ ਨਾਲ ਤੁਸੀਂ ਬੈਠੇ, ਤੁਹਾਡੀ ਆਪਣੀ ਦੁਕਾਨ ਹੈ। ਇੱਕ ਤੁਹਾਡੇ ਤੋਂ ਅੱਗੇ ਇਹ, ਇੱਕ ਉਸ ਤੋਂ ਵੀ ਅੱਗੇ, ਉਸ ਤੋਂ ਅੱਗੇ ਜਿਹੜਾ ਹੈਗਾ ਉਹ ਗਲਤ ਹੈ। ਅੱਛਾ ਜੀ, ਤੁਹਾਡੇ ਅਗਲਾ ਇਹ ਵਾਲਾ ਠੀਕ ਹੈ, ਤੁਸੀਂ ਇਹ ਬਿਹਤਰ ਹੈਗਾ ਕਿਉਂਕਿ ਇੱਥੇ ਕਿਹਦੀ ਮੋਟਰਸਾਈਕਲ ਚੱਲਣੀ ਹੈ, ਗੱਡੀ ਚੱਲਣੀ ਹੈ, ਠੀਕ ਹੈ। ਇੱਥੇ ਆਵਾਮ ਨੇ ਆਣਾ ਪੈਦਲ ਰਿਮਕੇ ਰਿਮਕੇ ਅੱਗੇ ਗੁਜ਼ਰ ਜਾਣਾ। ਵੈਸੇ ਤਾਂ ਇਹ ਪੈਦਲ ਚੱਲਣ ਵਾਲਿਆਂ ਦਾ ਰਸਤਾ ਹੈ ਪੂਰਾ, ਉਹ ਪਰ ਇਹ ਰੋਡ ਹੈ, ਉਹਦੇ ਤੇ ਤਾਂ ਟ੍ਰੈਫਿਕ ਚੱਲੇਗੀ। ਉਸ ਤੇ ਰੋਡ ਚੱਲਣਾ ਹੈ, ਠੀਕ ਹੈ ਨਾ। ਇੱਥੇ ਕਿਹੜਾ ਰੋਡ ਚੱਲਣਾ? ਨਹੀਂ, ਤੁਹਾਡੇ ਸਮਝ ਕੋਈ ਹੱਲ ਆਂਦਾ ਐਸਾ? ਹੱਲ ਇਹੀ ਹੈ ਕਿ ਬਹੁਤ ਸਾਰੇ ਬੰਦੇ ਦੀ ਗਰੀਬ ਬੰਦੇ ਨੇ ਰੋਟੀ ਕਮਾਣੀ ਹੈ, ਠੀਕ ਹੈ ਨਾ। ਤੇ ਜੋ ਗਵਰਨਮੈਂਟ ਨੇ ਫੈਸਲਾ ਕਰਨਾ ਉਹ ਇੱਕ ਲੈਦਾ ਗੱਲ ਹੈ। ਜਾਂ ਹੁਕੂਮਤ ਨੂੰ ਕੋਈ ਹੱਲ ਦੱਸਣਾ ਚਾਹੋਗੇ ਕਿ ਕੋਈ ਐਸਾ ਹੱਲ ਹੋਏ ਕਿ ਜਿੰਦੇ ਕੀ ਹੱਲ ਦੱਸਣਾ? ਸਾਡੀ ਹੁਕੂਮਤ ਨੂੰ ਹੱਲ ਵੀ ਕੋਈ ਦੱਸੋ, ਤੇ ਹੁਕੂਮਤ ਨੇ ਸਾਡੀ ਕਿਹੜੀ ਮੰਨਣੀ? ਮਰਜ਼ੀ ਤਾਂ ਉਹਨਾਂ ਨੇ ਆਪਣੀ ਕਰਨੀ ਹੈ ਨਾ, ਕਿ ਨਹੀਂ ਕਰਨੀ? ਬਿਲਕੁਲ ਇਹ ਨਹੀਂ ਗੱਲ ਹੈ। ਅੱਜ ਕੱਲ ਤੁਸੀਂ ਕਹਿੰਦੇ ਕਿ ਹੁਕੂਮਤ ਸੁਣ ਨਹੀਂ ਰਹੀ ਕਿਸੇ ਨੇ, ਉਹ ਨਹੀਂ ਸੁਣਦੀ, ਉਹ ਆਪਣੀ ਮਰਜ਼ੀਆਂ ਕਰਦੀ ਹੈ। ਹੁਕੂਮਤ ਵੈਸੇ ਕਹਿੰਦੇ ਨੇ ਪੰਜਾਬ ਵਾਲੀ ਤਾਂ ਬੜੀ ਐਕਟਿਵ ਹੈ, ਮਰੀਮ ਨਵਾਜ਼ ਵੀ ਹਰ ਕੰਮ ਕਰਵਾ ਰਹੀ ਹੈ। ਮਰੀਮ ਨਵਾਜ਼ ਤੇ ਆਪਣਾ ਕੰਮ ਕਰ ਰਹੀ ਹੈ, ਠੀਕ ਹੈ, ਉਹ ਬਿਲਕੁਲ ਅੱਛੀ ਕਰ ਰਹੀ ਹੈ। ਪਰ ਇੱਧਰ ਦੇ ਜਿਹੜੇ ਮਾੜੇ ਬੰਦੇ ਨੇ ਉਹਨਾਂ ਨੇ ਕਿੱਥੇ ਕਰਨਾ ਕੰਮ? ਹਰ ਬੰਦੇ ਦੀ ਗੱਲਬਾਤ ਸੁਣਦੇ ਨੇ, ਓਕੇ ਕਰਦੇ ਨੇ ਤੇ ਫਿਰ ਚਲੇ ਜਾਂਦੇ ਨੇ, ਕੋਈ ਟੈਨਸ਼ਨ ਹੀ ਨਹੀਂ। अस्सलाम वालेकुम जी। वालेकुम सलाम। की नाम है प्यारे भाई? असगर खान। अच्छा असगर भाई, पिछले दिनों ऑपरेशन वगैरह होंगे रहे ने तजावजात के खिलाफ, तो लेकिन हुण असीं देख रहे हैं कि मोटरसाइकिल फिर अगे आ गई ने रोड के उत्ते, पार्किंग वालियां, लोग भी अगे वधे ने स्टालों वाले। तो की समझते हो क्या ठीक चल रहा है निज़ाम? मेरे हिसाब से ना अगर देखी जाए ये तो इंग्लैंड नहीं है ना, कि आप इसको बिल्कुल क्लियरली रखें ना। ये इंग्लैंड है ना अमेरिका है, ये तो एशिया का मुल्क है और पाकिस्तान है, मकरूज मुल्क है, जिहदे कोल खाण दा कुछ भी नहीं होंदा। ਇਹ ਜਿਹੜੇ ਹੁਣ ਤਕਰੀਬਨ 10-15 ਆੜੇ ਨਜ਼ਰ ਆ ਰਿਹਾ ਹੈ, ਇਹ ਸਮਝ ਲਓ ਕਿ ਇਹ 10-15 ਬੰਦੇ ਜਿਹੜੇ ਬੈਠੇ ਨਾ ਆਪਣੇ ਘਰ ਦੇ ਰਿਜ਼ਕ ਕਮਾਉਣ ਵਾਸਤੇ ਬੈਠੇ ਹੋਏ। ਸਿਰਫ ਪੋਸੀਬਲ ਉਹਨਾਂ ਨੇ ਰਿਜ਼ਕ ਰੋਜ਼ ਹੀ ਕਮਾਣੀ ਹੁੰਦੀ ਹੈ। ਯਕੀਨ ਮੰਨੋ ਇਹ ਜਿਹੜਾ ਪਿਛਲੇ ਦਿਨੋਂ ਨਾ ਬੰਦ ਹੋਇਆ ਸੀ, ਇੱਥੇ ਸਾਰੇ ਮੋਟਰਸਾਈਕਲ ਲੱਗੇ हैं। अगर एक ये जगह है, खाली जगह है, जिथे या मोटरसाइकिल लगना या किसी माड़े बंदे ने अपने वास्ते रोजी रोटी कमाना है, तो बेहतर तो यही है कि रोजी रोटी कमाना। चुकोगे तो बंदे फिर भी इतने मोटरसाइकिल ला देंगे। वही तो मैं कह रहा हूँ, वही फायदा कुछ भी नहीं होना। उस तो बेहतर ये है कोई माड़ा बंदा बैठ के अपनी बीवी बच्चों के लिए कोई रोजी रोटी कमाना। बाजार दी इंतजामिया जे बाजार दे जेड़े अहुदेदार ने मुकामी, कुछ इन्हां ने बैठ के कोई सलाह मशवरा नहीं कीता कि ये भी कोई ऐसा हल कढ़िया जाए कि स्टालां ने वालियां दा भी कोई फायदा हो जाए, कोई ऐसी जगह मुख्तस हो जाए, थोड़ा बैक साइड पीछे आ जाए। हाल तो यही कटिया सी ना कि तकरीबन काफ़ी बाहर गए थे काउंटर सारे। उन्होंने मना किया कि भाई बाहर लंघन वाले नो रास्ता भी दे दियो, ट्रैफिक भी ना रोके, पैदल वाले नो भी तकलीफ ना दियो। देखो ना लंघ नहीं सकती है पूरा, लेकिन एक बात आपको बता दूं, ये हाईवे भी तो नहीं है ना, मार्केट है और पूरे एशिया का बड़ा मार्केट है। हाँ रोड, अगर इधर से कोई ट्रैफिक ना भी लंघे, दूसरे पासे भी रास्ता है, अगर थोड़ी बहुत ही गुजर रहे हो तो रास्ता खाली पड़ा हुआ है, कोई हाईवे तो नहीं है। ये हाँ रोड का रौनक है, ਜਿਹੜੇ बाहर स्टॉल लगे ने ना, हाँ रोड का रौनक है, यकीन माने ये रौनक है। ये कुछ दिन पहले बंद हुए थे, यकीन मानो सुनसान लग रहा था, ये हर रोड सुनसान लग रहा था। ये रौनक है, इसकी बजाय ये जो जितने भी पार्किंग की जगह ये बाहर बना दो, यहाँ पे स्टॉल लगे हैं, किसी बड़े बंदे ने अपनी बीवी बच्चों के लिए रोजी कमाना होता है बस। लेकिन ਤੁਹਾਡੀ ਗੱਲ इंतजामिया तो भावें अच्छी लगे ना लगे, लेकिन मैनू अच्छी लगी है कि हो सकता है कि जिन्ना इतने आवाम आती है जी बाहर बना दिता जाए, पार्किंग गड्डी भी उत्थे लग जाए, मोटरसाइकिल भी उत्थे लग जाए, तो बंदे पैदल ही अंदर आवन, आ भी चीज़ां वगैरह लैके। सर तुसी कहता इंतजामिया नु समझ आवे ना आवे, मैनू चंगी लगी, जो तनु चंगी लगेगी उन्होंने समझ लगेगी। तो हुकूमत में अपील कर दो कि हुकूमत के सामने ते हाथ जोड़ के अपील है कि ताड़ी मेहरबानी ए पार्किंग किसी और पासे ला लो, इत्थे किसी माड़े बंदे नु रोजी रोटी कमाने दो। हां भी स्टॉल थोड़े थोड़े पीछे हो जाए, पीछे कर लेंगे, जे में वो कहेगा उस तरह ही कर लेंगे, लेकिन थोड़ा जिहा कम से कम रोजी रोटी कमाने से जगह। वैसे पार्किंग का कह रहे हैं कि अंडरग्राउंड प्लाजे लाहौर च बनने ने 6 के करीब, अच्छा कोई 31-32 अरब रुपया भी हुकूमत लाना चाह रही है। सब तो चंगी गल फिर वही है, सब तो चंगी भी वही है कि क्योंकि इधर किसी माड़े बंदे ने अपनी बीवी बच्चों के लिए रोजी रोटी कमानी है, उसी हुकूमत उसी अहदेदारों को दुआ देनी है। और हर रोड रंगे तो बाजार में जरूरत ही बहुत है पार्किंग। ऐसे हालात वैसे भी कसम से ऐसे हैं, यकीन मानो इधर जो भी मोबाइल सेल करने आते हैं ना, कोई भी बंदा मोबाइल सेल करना आवे, यकीन माने उन्हें यही कहना बिल देना,
ਤੇ ਮੋਬਾਈਲ ਸੇਲ ਕਰ ਰਹੇ ਨੇ। ਯਕੀਨ ਮੰਨੋ ਹਾਲਾਤ ਵੈਸੇ ਵੀ ਖਰਾਬ ਹੈ